अस्सलाम वालेकुम नाज़रीन, मैं सजाद जानी ਤੇ ਤੁਸੀਂ ਦੇਖ ਰਹੇ ਸਜਾਦ ਜਾਨੀ ऑफिशियल। ਇਹ ਉਹ ਦਫ਼ਤਰ ਆ ਜਿਹਦਾ ਮੇਰੀ ਸਟਰਗਲ ਦੇ ਨਾਲ ਬਹੁਤ ਗਹਿਰਾ ਤਲਕ ਆ। ਯਾਨੀ ਅੱਜ ਤੋਂ 15 16 17 ਸਾਲ ਪਹਿਲੇ ਜਦੋਂ ਮੈਂ ਲਾਹੌਰ ਆਉਣਾ ਹੁੰਦਾ ਸਾਂ ਤੇ ਕੋਈ ਟਾਵਾਂ ਇੱਕ ਅੱਧਾ ਬੰਦਾ ਮੇਰਾ ਵੀ ਵਾਕਫ ਨਹੀਂ ਸੀ ਹੁੰਦਾ। ਫਿਰ ਐਸਾ ਜਿਹੜੀ ਮੇਰੀ ਪਹਿਲੀ ਵਾਕਫੀਅਤ ਲਾਹੌਰ ਹੋਈ ਉਹ ਇਸ ਦਫ਼ਤਰ ਦੇ ਲੋਕਾਂ ਦੇ ਨਾਲ ਹੋਈ। ਆਮਰ ਰਫੀ ਸਾਹਿਬ ਸਾਡੇ ਇੱਥੇ ਇੱਕ ਹੁੰਦੇ ਨੇ, ਉਹਨਾਂ ਨਾਲ ਦੋਸਤੀ ਬਣੀ, ਫਿਰ ਇੱਥੇ ਲੈ ਕੇ ਆਏ। ਫਿਰ ਮੈਂ ਜਦੋਂ ਆਇਆ ਲਾਹੌਰ ਮੈਂ ਇੱਥੇ ਹੀ ਆਇਆ, ਇੱਥੇ ਹੀ ਰਿਹਾ, ਇੱਥੋਂ ਹੀ ਵਾਪਸ। ਇਹਨਾਂ ਕੋਈ ਕਿਰਾਇਆ ਲੈ ਕੇ ਜਾਣਾ, ਇਹਨਾਂ ਕੋਈ ਖਾ ਪੀ ਕੇ ਜਾਣਾ, ਇਹਨਾਂ ਕੋਲੋਂ ਸਾਰਾ ਕੁਝ ਕਰਕੇ ਜਾਣਾ। ਅੱਛਾ, ਇਹ ਸਾਡੇ ਹਾਈ ਸਾਹਿਬ ਨੇ ਹਾਜੀ ਯੂਨਸ ਸਾਹਿਬ, ਸਾਊਂਡ ਸਿਸਟਮ ਸਾਰਾ ਜਿਹੜਾ ਨਾ ਉਹ ਇਹਨਾਂ ਦਾ ਕੰਮ ਆ ਕਿ ਡੀਜੇਸ ਵਗੈਰਾ ਲਾਉਣਾ, ਸਾਊਂਡ ਲਾਉਣਾ। ਅਤੇ ਜਨਾਬ ਨਾਲ ਇਹਨਾਂ ਦੇ ਕੋਲ, ਕਿਉਂਕਿ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਨਾ ਵਾਕਿਆਤ ਵਾਲਾ, ਕਿ ਪਹਿਲੇ ਫੈਸਲ ਰਾਮੇ ਦੇ ਵਾਕਿਆਤ, ਫਿਰ ਅੱਛੂ ਖਾਨ ਵਾਲੇ ਵਾਕਿਆਤ, ਅਤੇ ਮੈਨੂੰ ਪਤਾ ਸੀ ਹਾਈ ਸਾਹਿਬ ਕੋਲ ਵੀ ਬੜੇ ਅੱਛੇ ਵਾਕਿਆਤ ਨੇ। ਇੱਕ ਦੋ ਮੈਂ ਸੁਣੇ ਵੀ ਸੀ, ਉਹ ਦੁਬਾਰਾ ਇਹਨਾਂ ਕੋਲ ਸੁਣਾਂਗੇ। ਅਤੇ ਹਾਈ ਸਾਹਿਬ ਪਹਿਲੇ ਦੱਸੋ ਕਿ ਜਦੋਂ ਮੈਂ ਤੁਹਾਡੇ ਕੋਲ ਆਉਣਾ ਹੁੰਦਾ ਸਾਂ ਪਹਿਲੇ, ਅਤੇ ਮੋਟਰਸਾਈਕਲ 'ਤੇ ਵੀ ਮੈਂ ਕੋਈ 20-25 ਵਾਰੀ ਮੈਂ ਮੋਟਰਸਾਈਕਲ 'ਤੇ ਵੀ ਆਇਆ, ਬਲਕਿ ਉਹਨਾਂ ਹੀ ਮੋਟਰਸਾਈਕਲ 'ਤੇ ਹੁੰਦਾ ਸੀ। ਅਤੇ ਉਦੋਂ ਤੁਸੀਂ ਆਪਣੇ ਭਰਾ ਨੂੰ ਦੇਖਦੇ ਸੀ ਕਿ ਯਾਰ ਵਿਚਾਰਾ ਸਟਰਗਲ 'ਚ ਹੈ। ਬਿਲਕੁਲ। ਅਤੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੈਗੇ ਹੈ? ਜੀ ਮਾਸ਼ਾਅੱਲਾ, ਹੁਣ ਸਾਨੂੰ ਆ ਫਖਰ ਹੈ ਕਿ ਸਾਡਾ ਦੋਸਤ ਇੱਕ ਮੁਕਾਮ 'ਤੇ ਆ ਔਰ ਇੱਕ ਅੱਛਾ ਮਤਲਬ ਇਸ ਟਾਈਮ ਨਾਮ ਹੈ। ਉਦੋਂ ਮੋਟਰਸਾਈਕਲ ਸੀ, ਹੁਣ ਕਾਰਾਂ ਨੇ, ਸਭ ਕੁਛ ਹੈ, ਅੱਲਾ ਦਾ ਸ਼ੁਕਰ ਹੈ। ਅਸੀਂ ਬੜੇ ਖੁਸ਼ ਹਾਂ। ਅਤੇ ਤੁਸੀਂ ਕੋਈ ਮੇਰੇ 'ਚ ਫਰਕ ਤਾਂ ਨਹੀਂ ਦੇਖਿਆ ਕੋਈ? ਨਹੀਂ, ਬਿਲਕੁਲ ਸਹੀ ਦੱਸਣਾ। ਨਹੀਂ, ਬਿਲਕੁਲ ਅੱਗੇ ਨਾ ਜ਼ਿਆਦਾ ਪਿਆਰ ਕਰਦਾ ਸਾਡੇ ਨਾਲ, ਬਹੁਤ ਜ਼ਿਆਦਾ। ਹਾਂ, ਇਹ ਨਹੀਂ ਕਿ ਮੂੰਹ ਤੇ ਨਹੀਂ, ਬਹੁਤ ਜ਼ਿਆਦਾ ਪਿਆਰ ਕਰਦਾ। ਅੱਛਾ ਜੀ, ਅੱਛਾ। ਸਾਡੇ ਇੱਥੇ ਹੁੰਦੇ ਨੇ ਸ਼ਾਹ ਸਾਹਿਬ ਇੱਕ ਹੁੰਦੇ ਨੇ, ਉਹ ਵੀ ਤੁਹਾਨੂੰ ਉਹਨਾਂ ਨਾਲ ਵੀ ਮੈਂ ਮਿਲਾਉਣਾ ਤੁਹਾਨੂੰ ਹੁਣੇ। ਅਤੇ ਫੈਸਲ ਰਾਮੇ ਫਰੀਦ, ਫੈਸਲ ਰਾਮੇ ਸਾਹਿਬ ਜਿਹੜੇ ਨੇ, ਫਰੀਦ ਸਾਹਿਬ ਨੇ, ਇਹ ਸਾਡੇ ਸ਼ਾਹ ਸਾਹਿਬ ਨੇ। ਇਹਨਾਂ ਦਾ ਬਾਹਰ ਚਾਹ ਦਾ ਹੋਟਲ ਆ, ਬੜੇ ਪਿਆਰ ਵਾਲੇ ਜੀ। ਇਹਨਾਂ ਨਾਲ ਰੌਣਕ ਹੈ ਪੂਰੀ ਮਾਰਕੀਟ। ਇਹ ਪੂਰੀ ਮਾਰਕੀਟ ਦੇ, ਯਾਨੀ ਕਿ ਨਾ ਪੂਰੀ ਮਾਰਕੀਟ ਦੀ ਰੌਣਕ ਆ। ਹਰ ਬੰਦੇ ਦੇ ਨਾਲ ਉਹਨੂੰ ਪੰਜਾਬੀ ਕਹਿੰਦੇ ਨੇ ਅੱਡੇ ਫਾਈ ਲੈਣੀ, ਤੁਰੇ ਜਾਂਦੇ ਉਹਨੇ ਹਰ ਬੰਦੇ ਨੂੰ ਸ਼ਾਹ ਹੋਣਾ ਨੂੰ ਛੇੜ ਕੇ ਜਾਣਾ, ਸ਼ਾਹ ਹੋਣਾ ਕੋ ਚਾਰ ਗੱਲਾਂ ਸੁਣ ਕੇ ਜਾਣੀਆਂ ਨੇ। ਔਰ ਇਹੀ ਜ਼ਿੰਦਗੀ ਦਾ ਜਿਹੜਾ ਮਜ਼ਾ ਹੁੰਦਾ ਨਾ, ਇੱਕ ਸਾਡੀ ਨਿੱਜੀ ਜ਼ਿੰਦਗੀ ਦਾ, ਉਹ ਬੜਾ ਮਜ਼ਾ ਆਉਂਦਾ ਵਿੱਚ। ਯਾਨੀ ਸ਼ਾਹ ਹੋਣਾ ਦੀ ਤਬੀਅਤ ਇੱਦਾਂ ਦੀ ਆ ਵੀ ਮੂਡ ਇੱਦਾਂ ਦਾ ਦਿਲ ਕਰੇ ਕਿ ਮਤਲਬ ਸਕਾ ਸਾਲਾ ਵੀ ਆ ਗਿਆ ਨਾ ਅਗਰ, ਜਿਹੜਾ ਜਿਹਦੀ ਬੰਦਾ ਇੱਜ਼ਤ ਕਰਦਾ, ਬਸ, ਤੇ ਉਹ ਵੀ ਆ ਗਿਆ ਨਾ ਅਗਰ, ਉਹਨੇ ਵੀ ਕਹਿਣਾ ਕਿ ਭਾਈ ਅਸਲਾਮ ਵਾਲੇਕਮ, ਕੀ ਹੈ ਯਾਰ, ਕੀ ਗੱਲ ਆ, ਤੈਨੂੰ ਨਹੀਂ ਨਜ਼ਰ ਆਉਂਦੇ ਵੀ ਮੈਂ ਚਾਹ ਬਣਾਉਂਦੇ ਆ ਵੀ ਆ ਕੇ ਤੇ ਕੀ ਹਾਲ ਆ? ਖਿੱਚ ਜਾਂਦੇ ਆ ਜ਼ਰਾ ਬਣਾ ਹੈ। ਯਾਨੀ ਤਬੀਅਤ ਇਦਾਂ ਦੀ ਸ਼ਾਹ ਹੋਣਾ ਦੀ। ਤੇ ਫਿਰ ਜੇ ਮਤਲਬ ਕਿ ਦਿਲ ਕਰੇ ਤੇ ਕਿਸ ਟਾਈਮ ਕੋਈ ਮਾੜਾ ਜਿਹਾ ਵੀ ਬੰਦਾ ਆ ਗਿਆ ਤੇ ਉਹਨੂੰ ਵੀ ਦਿਲ ਕਰੇ ਫਰੀ ਚਾਵਾਂ ਪਿਆ ਦੇਣੀਆਂ, ਤੇ ਬਾਅਦ ਟਾਈਮ ਮੁੱਲ ਨਹੀਂ ਪਿਆਉਣੀ, ਤੇ ਬਾਸ ਟਾਈਮ ਅੱਛਾ। ਫਿਰ ਮਾਸ਼ਾਅੱਲਾ ਇਦਾਂ ਦੀ ਮਜ਼ਾਕ ਇਦਾਂ ਦਾ ਵਾ ਕਿ ਮੈਂ ਕਿਤੇ ਇੱਥੇ ਬੈਠਾ, ਮੈਂ ਕਿਹਾ ਸ਼ਾਹ ਜੀ ਚਾਵਾਂ 2 ਚਾਵਾਂ ਭੇਜ ਦੇਣਾ। ਅੱਛਾ ਜੀ। ਤੇ ਹੁਣ ਸਾਨੂੰ ਪਤਾ ਹੁੰਦਾ ਕਿ ਸ਼ਾਹ ਸਾਹਿਬ ਨੇ ਨਾ ਥੋੜਾ ਜਿਹਾ ਰੀਸ ਕਿੱਦਾਂ ਹੋਣਾ, ਤੇ ਠੀਕ 1.5 ਮਿੰਟ ਬਾਅਦ ਫਿਰ ਸ਼ਾਹੀ ਚਾਵਾਂ ਯਾਰ ਬਣਾ ਦਿੰਨਾ। ਫਿਰ 1 ਮਿੰਟ ਬਾਅਦ ਸ਼ਾਹੀ ਚਾਵਾਂ ਨਹੀਂ ਹੈ ਯਾਰ, ਹੈ ਨਹੀਂ ਚਾਵਾਂ ਨਹੀਂ ਹੈ ਯਾਰ, ਮੇਰਾ ਭਰਾ ਜਿੱਥੋਂ। ਅੱਛਾ, ਇੰਝ ਹੁੰਦੇ ਨੇ ਜਿਵੇਂ ਜਾਣਦੇ ਹੀ ਨਹੀਂ। ਅੱਛਾ, ਜਾਣਦੇ ਹੋ ਫਿਰ ਜਿੱਥੇ। ਅੱਛਾ, ਮੈਂ ਕਿਹਾ ਸ਼ਾਹੀ ਅੱਛਾ ਸੌਰੀ ਯਾਰ ਭੇਜ ਦਿਓ। ਅੱਛਾ, ਭੇਜ ਦੇਣਾ, ਬਿਸਕੁਟ ਵੀ ਨਾਲ ਭੇਜ ਦੇਣਾ। ਅੱਛਾ ਯਾਰ, ਅੱਛਾ ਫਿਰ ਚਾਹਵਾਂ ਵੀ, ਬਿਸਕੁਟ ਵੀ। ਯਾਨੀ ਇਹ ਸਾਡੇ ਇੱਦਾਂ ਦੇ ਮਾਰਕੀਟ ਦੇ ਪਿਆਰ ਵਾਲੇ ਜੀ ਨੇ, ਹਰ ਬੰਦੇ ਨਾਲ ਪਿਆਰ ਮੋੜ ਦਾ ਬੰਦਾ। ਅੱਛਾ ਜੀ, ਹਾਜੀ ਸਾਹਿਬ ਸਾਡਾ ਇੱਥੇ ਇੱਕ ਸਾਡੇ ਬੜੇ ਸੀਨੀਅਰ ਨੇ, ਕੀ ਨਾ ਉਹਨਾਂ ਦਾ, ਰਸੀਲਾ ਸਾਹਿਬ। ਰਸੀਲਾ ਸਾਹਿਬ ਫਿਲਮ ਆਰਟਿਸਟ ਵੀ ਨੇ, ਕਿੰਨੀਆਂ ਫਿਲਮਾਂ 'ਚ ਕੰਮ ਕੀਤਾ? 600 ਫਿਲਮ 'ਚ ਉਹਨਾਂ ਨੇ ਕੰਮ ਕੀਤਾ। ਤੇ ਉਹ ਬਹੁਤ ਪਿਆਰ ਵਾਲੇ ਜੀ ਨੇ, ਖਾਨ ਸਾਹਿਬ ਲੋਕ ਨੇ। ਤੇ ਉਹਨਾਂ ਦੇ ਇੱਕ ਦੋ ਵਾਕਿਆਤ ਕਿ ਉਹ ਹੁਣ ਨਾ ਪ੍ਰਮੋਟਰ ਬਣ ਕੇ ਸਾਊਂਡ ਲੈ ਕੇ ਜਾਂਦੇ ਨੇ ਸ਼ਾਦੀਆਂ ਦੇ, ਕਿ ਠੀਕ ਆ ਵੀ ਸ਼ੋਅ ਕਰਦੇ ਨੇ, ਸ਼ੋਅ ਆਰਗੇਨਾਈਜ਼ ਕਰਦੇ ਨੇ ਕਿ ਵੀ ਆਰਟਿਸਟ ਵੀ ਲੈ ਗਏ, ਸਾਊਂਡ ਵੀ ਲੈ ਗਏ। ਸਾਡੇ ਇੱਕ ਬੜੇ ਪਿਆਰੇ ਆਰਟਿਸਟ ਮੁਸ਼ਰਫ ਸ਼ਾਹ ਸਾਹਿਬ, ਉਹ ਕਿੱਥੇ ਨੇ ਇਸ ਟਾਈਮ? ਦੁਬਈ ਨੇ। ਅਗਰ ਉਹ ਦੇਖਦੇ ਹੋਣ ਵੀਡੀਓ ਤਾਂ ਉਹਨਾਂ ਨੂੰ, ਮੈਂ ਮਿਲਿਆ ਨਹੀਂ ਉਹਨਾਂ ਨੂੰ, ਲੇਕਿਨ ਮੈਂ ਗਾਇਬਾਨਾ ਉਹਨਾਂ ਦਾ ਬਹੁਤ ਮਰੀਦ ਹੋ ਗਿਆ, ਕਿਉਂਕਿ ਮੈਂ ਇੰਨੀਆਂ ਤਾਰੀਫਾਂ ਸੁਣੀਆਂ ਕਿ ਉਹਨਾਂ ਕੋਲ ਆਵਾਜ਼ ਮਾਸ਼ਾਅੱਲਾ ਬੜਾ ਅੱਛਾ, ਖੁੱਲ੍ਹਾ ਆਵਾਜ਼, ਔਰ ਕੀਬੋਰਡਿਸਟ ਬੜੇ ਅੱਛੇ। ਉਹਨਾਂ ਨੂੰ ਨਾਲ ਲੈ ਗਏ ਇੱਕ ਪ੍ਰੋਗਰਾਮ 'ਤੇ। ਹੁਣ ਉਸ ਪ੍ਰੋਗਰਾਮ ਦੇ ਨਾਲ ਰਹਿ ਗਏ ਤੇ ਉੱਥੇ ਹੁਣ ਉਹ ਕੀਬੋਰਡ ਤੇ ਮਾਫ ਕਰੀ ਤੂੰ ਮੌਲਾ ਇਹ ਚੱਲ ਰਿਹਾ। ਤੇ ਅੱਗੋਂ ਐਸਾ ਦੱਸਣਾ ਵੀ ਕੀ ਹੋਇਆ। ਹਾਂਜੀ, ਉਹ ਗੱਲ ਇਸ ਤਰ੍ਹਾਂ ਹੋਈ ਨਾ ਕਿ ਮਤਲਬ ਉਹ ਸ਼ੋਅ ਸੀ ਹਾਲ ਦਾ, ਤੇ ਟਾਈਮ ਸੀ ਥੋੜਾ, ਸਾਊਂਡ ਤੇ ਮੈਂ ਸੀ। ਮੁਸ਼ਰਫ ਸਾਹਿਬ ਨੂੰ ਉਹਨੇ ਕਿਹਾ ਸੀ ਕਿ ਸ਼ਾਹ ਜੀ ਤੁਸੀਂ ਸਿਰਫ ਹਮਦ ਪੜ੍ਹਨੀ ਹੈ, ਤੇ ਜਿੰਨੇ ਪੈਸੇ ਤੁਹਾਨੂੰ ਹੋ ਗਏ ਨਾ ਉਹ ਤੁਹਾਡੇ, ਪੇਮੈਂਟ ਨਹੀਂ। ਠੀਕ, ਉਹਨੇ ਕਿਹਾ ਠੀਕ। ਉਹ ਜਦੋਂ ਅਸੀਂ ਉੱਥੇ ਗਏ ਨਾ ਤੇ ਅੱਗੇ ਜਿੰਨੀ ਕਰਾਊਡ ਸੀ ਨਾ, ਯਾਨੀ ਕਿ ਜਦੋਂ ਤੂੰ ਨਹਾਮਤ ਪੜ ਰਿਹਾ ਉਸ ਦੌਰਾਨ ਤੈਨੂੰ ਜਿੰਨੇ ਵੀ ਹੋ ਗਏ ਪੈਸੇ ਉਹ ਤੇਰੇ ਨੇ, ਪੇਮੈਂਟ ਨਹੀਂ, ਵੈਸੇ ਤੈਨੂੰ ਅਸੀਂ ਕੋਈ ਪੈਸਾ ਨਹੀਂ ਦੇਣਾ। ਹਾਂਜੀ।
ਉਹਨੇ ਕਿਹਾ ਜੀ ਠੀਕ ਹੈ। ਉਹ ਤੇ ਹਮਦ 2-2.5 ਮਿੰਟ ਦੀ ਹੋਏਗੀ 3 ਮਿੰਟ ਦੀ ਓਕੇ। ਉਹ ਜਦੋਂ ਹਮਦੋਂ ਨੇ ਸ਼ੁਰੂ ਕੀਤੀ ਤੇ ਉਹਨੇ ਕਿਹਾ ਸ਼ਾਹ ਜੀ ਇਹ ਸਿਰਫ ਜਿੰਨੀ ਨਜ਼ਰ ਹੋਈ ਉਹ ਤੇ ਉਸ ਤੋਂ ਇਲਾਵਾ ਤੁਸੀਂ ਥੱਲੇ ਉਤਰ ਆਉਣਾ ਆ ਪਿੱਛੇ ਵੀ ਪੂਰੀ ਟੀਮ ਹੈ। ਉਹਨੇ ਕਿਹਾ ਠੀਕ ਹੈ। ਉਹ ਹਾਲ ਦਾ ਟਾਈਮ ਸੀ ਥੋੜਾ ਸ਼ਾਹ ਜੀ ਹੁਣ ਸ਼ੁਰੂ ਹੋਏ ਨੇ ਮਾਫ ਕਰੀ ਮੌਲਾ 3 ਅੰਤਰੇ ਨੇ ਨਾ। ਉਹ ਸ਼ਾਹ ਜੀ ਨੇ ਜਦੋਂ ਮਤਲਬ ਚੌਥਾ ਸ਼ੁਰੂ ਕੀਤਾ ਪੰਜਵਾਂ ਕੀਤਾ ਕਿਉਂਕਿ ਲੋਕ ਪੈਸੇ ਦੇ ਰਹੇ ਸੀ ਕੋ 500 ਕੋ ਦਾ। ਹੁਣ ਰਸੀਲੇ ਨੂੰ ਹੋ ਰਿਹਾ ਸੀ ਕਿ ਵੀ ਸਾਰੇ ਤੇ ਪੈਸੇ ਜਾ ਰਹੇ ਨੇ ਇਹਨੂੰ ਤਾਂ ਮੈਂ ਜਿਹੜੀ ਪਿੱਛੇ ਟੀਮ ਬਣਾਈ ਯਾਨੀ ਉਹਨੇ ਹਮਦ ਜਿਹੜੀ ਨਾ ਪੌਣੇ 1 ਘੰਟੇ ਦੀ ਕਰ ਲਈ। ਹਾਂਜੀ ਉਹ 4-5 ਅੰਤਰਿਆਂ 'ਚ ਜਦੋਂ ਗਿਆ ਨਾ ਤੇ ਹੁਣ ਮੁਸ਼ਰਫ ਸ਼ਾਹ ਗਿਆ ਮਾਫ ਕਰੀ ਤੇ ਰਸੀਲਾ ਉਹਦੇ ਬਿਲਕੁਲ ਸਾਹਮਣੇ ਜਾ ਕੇ ਖਲੋ ਗਿਆ ਇੰਜ ਕਿ ਯਾਰ ਇਹ ਹੁਣ ਮੇਰੇ ਵੱਲ ਵੇਖੇ ਤੇ ਮੈਂ ਇਹਨੂੰ ਕਹਾਂ ਕਿ ਬੱਸ ਕਰ। ਉਹ ਜਦੋਂ ਸਾਹਮਣੇ ਜਾਵੇ ਤਾਂ ਮੁਸ਼ਰਫ ਸ਼ਾਹ ਮੂੰਹ ਐਨੂੰ ਕਰ ਲੈ। ਅੱਛਾ ਉਹ ਘੁੰਮ ਕੇ ਐਨੂੰ ਜਾਵੇ ਤੇ ਉਹ ਐਨੂੰ ਕਰ ਲੈ। ਅੱਛਾ ਉਹ ਕੁਝ ਜਦੋਂ 8-9 ਅੰਤਰਿਆ ਹੋਵੇ ਨਾ ਤੇ ਉਹਨੂੰ ਗੁੱਸਾ ਚੜਿਆ ਉਹ ਫਰੈਂਡ ਤੋਂ ਹੀ ਚੜਿਆ ਉੱਤੇ ਤੇ ਗਾ ਕੀ ਰਿਹਾ ਮਾਫ ਕਰੀ ਤੂੰ ਮੌਲਾ ਮਾਫ ਕਰੀ ਪੂਰਾ। ਤੇ ਰਸੀਲਾ ਹੁਣ ਸਟੇਜ ਤੇ ਚੜ ਕੇ ਨਾ ਤੇ ਉਹਦੇ ਅੱਗੇ ਖਲੋਏ ਕਹਿੰਦਾ ਓਏ ਤੈਨੂੰ ਮੌਲਾ ਨੇ ਮਾਫ ਕਰ ਦਿੱਤਾ ਹੁਣ ਤੂੰ ਮੈਨੂੰ ਕਰ ਦੇ। ਕਹਿੰਦਾ ਉਹ ਤੈਨੂੰ ਮੌਲਾ ਨੇ ਮਾਫ ਕਰਦਾ ਤੂੰ ਮੈਨੂੰ ਕਰ ਦੇ। ਅੱਛਾ ਭਾਈ ਸਾਹਿਬ ਇੱਕ ਮਾਈ ਵਾਲਾ ਵਾਕਿਆ ਸੁਣਾਓ ਜਿਹੜੀ ਮਾਈ ਸ਼ੋਰਾ ਹੀ ਪਾਪਾ ਦੇਈ ਜਾਂਦੀ ਖਾਨ ਸਾਹਿਬ। ਉਹ ਇਸ ਤਰ੍ਹਾਂ ਹੀ ਨਾ ਵਕਤ ਹੁੰਦਾ ਨਾ ਕਿ ਫਨਕਾਰਾਂ ਦੇ ਮੰਦੇ ਸ਼ੰਦੇ ਵੀ ਹੁੰਦੇ ਨੇ ਤੇ ਉਹ ਇੱਕ ਢਾਰੀ ਜਿਹੜਾ ਨਾ ਜਿਹਨੂੰ ਅਸੀਂ ਮਤਲਬ ਮਰਾਸੀ ਖਾਨ ਸਾਹਿਬ ਉਹ ਵੀ ਵਿਚਾਰਾ ਤੇਲ ਮਹਿੰਦੀ ਤੇ ਚਲਾ ਗਿਆ। ਹੁਣ ਉਹ ਪੁਰਾਣੇ ਜ਼ਮਾਨੇ ਦਾ ਦੌਰ ਸੀ ਬੁੱਢੀਆਂ ਮਾਈਆਂ ਨੌਕਰਾਨੀਆਂ ਨਾ ਡੋਲਾਂ 'ਚ ਪਾ ਕੇ ਨਾ ਸਾਲਣ ਤੇ ਉਹ ਉਹਨਾਂ ਬੰਦਿਆਂ ਨੂੰ ਪਿਆਲੀਆਂ 'ਚ ਵਰਤਾਉਂਦੇ ਹੁੰਦੇ ਸੀ ਕਿ ਲੋ ਅੱਜ ਤੇ ਦੌਰ ਖੁੱਲ੍ਹਾ। ਹੁਣ ਉਹ ਤੇ ਮਰਾਸੀ ਬੈਠਾ ਸੀ ਉਹਨੇ ਅਸੀਂ ਪਿਆਲੀ ਅੱਗੇ ਕੀਤੀ ਤੇ ਉਹ ਮਾਈ ਨੇ ਸਾਲਣ ਪਾਇਆ। ਉਹ ਨਾ ਮਾਈ ਜਦੋਂ ਸਾਲਣ ਪਾ ਕੇ ਗਈ ਨਾ ਤੇ ਉਹਨੇ ਵੇਖਿਆ ਕਿ ਵਿੱਚ ਤੇ ਨਾ ਆਲੂ ਤੇ ਨਾ ਬੋਟੀ ਓਏ ਤੇ ਨੀਰਾ ਸ਼ੋਰ ਆਈ। ਉਹਨੇ ਸਬਰ ਕੀਤਾ ਉਹਨੇ ਕਿਹਾ ਚਲੋ ਕੋਈ ਗੱਲ ਅਗਲੀ ਵਾਰੀ ਸ਼ਾਇਦ ਅਗਲੀ ਵਾਰੀ ਉਹ ਖਾ ਕੇ ਬੜਾ ਤੇ ਫੇਰ ਮਾਈ ਆਈ ਤੇ ਉਹਨੇ ਕਿਹਾ ਆਪਾਂ ਪਾਈ। ਉਹਨੇ ਫੇਰ ਪਾਇਆ ਤਾਂ ਫੇਰ ਉਹੋ ਹੀ ਉਹ ਖੈਰ ਉਹਨੇ ਖਾ ਲਿਆ। ਤੀਸਰੀ ਵਾਰੀ ਸਾਰੀ ਦੁਨੀਆ ਉੱਠ ਕੇ ਚਲੀ ਗਈ ਤੇ ਹੁਣ ਉਹ ਮਾਈ ਨਹਾ ਰਹੀ ਉਹਦੇ ਵੱਲ ਤੇ ਆ ਕੇ ਕਹਿੰਦੀ ਵੀਰਾ ਤੂੰ ਕੰਜਰੀਆਂ ਨਹੀਂ ਵੇਖਣੀਆਂ ਉਧਰ ਆ ਕੰਜਰੀਆਂ ਆਈਆਂ ਤੇ ਤੂੰ ਕੰਜਰੀਆਂ ਨਹੀਂ ਵੇਖਣੀਆਂ। ਤੇ ਉਹ ਇੱਕਦਮ ਮੂੰਹ ਤਾਂ ਕਰਕੇ ਕਹਿੰਦਾ ਆਪਾ ਤੇਰੇ ਤੋਂ ਵੱਡੀ ਕੰਜਰੀ ਕਿਹੜੀ ਹੈ ਕਿ ਜਿਹਨੇ ਮਤਲਬ ਇੱਕ ਬੋਡੀ ਵੀ ਨਹੀਂ ਪਾਈ। ਮੈਂ ਪਤਾ ਕੀ ਕਰ ਰਿਹਾ ਨਾਜ਼ਰੀਨ ਮੈਂ ਤੁਹਾਨੂੰ ਦੱਸਾਂ ਮੈਂ ਇਹਨਾਂ ਨੂੰ ਕਿਹਾ ਭਾਈ ਸਾਹਿਬ ਦੁਕਾਨ ਮਿੰਦੇ ਦਿਓ ਇੱਥੇ ਮੈਂ ਥੋੜੇ 2 ਸੈਟ ਲਾਉਣਾ ਜਿਹੜੇ ਲਾਹੌਰ ਦੇ ਆਰਟਿਸਟ ਨੇ ਕਿਉਂਕਿ ਤੁਸੀਂ ਤੇ ਫੈਸਲਾਬਾਦ ਦੇ ਆਰਟਿਸਟ ਦੇਖਦੇ ਜੇ ਲਾਹੌਰ 'ਚ ਜਿਹੜੇ ਅੱਛੇ ਆਰਟਿਸਟ ਨੇ ਕਾਮੇਡੀਅਨ ਕੋਈ ਜੁਗਤਾਂ ਵਾਲੇ ਕੋਈ ਦੂਜੇ ਫਿਰ ਆਪ ਵੀ ਮਾਸ਼ਾਅੱਲਾ ਕਿਉਂਕਿ ਸਾਰੀ ਉਮਰ ਤੇ ਲੰਘ ਗਈ ਢਾੜੀਆਂ 'ਚ ਤੇ ਬੜੀ ਗੱਲ ਯਾਦ ਆ ਬੜੇ ਉਹਨਾਂ ਨੂੰ ਇੱਥੇ ਬਿਠਾ ਕੇ ਉਹਨਾਂ ਨਾਲ ਵੀ ਇੱਕ ਸ਼ੋਅ ਕਰਿਆ ਕਰੀਏ ਜਿਹੜਾ ਲਾਹੌਰ ਤੋਂ ਜਾਇਆ ਕਰੇ ਸ਼ੋਅ ਲਾਹੌਰ ਦੇ ਲੋਕਾਂ ਦੇ ਲਾਹੌਰ ਦੇ ਜਿਹੜੇ ਅੱਛੇ ਸੈਂਸ ਆਫ ਹਿਊਮਰ ਜਿਨ੍ਹਾਂ ਦੀ ਅੱਛੀ ਹੈ। ਅੱਛਾ ਇਹ ਸਭ ਕੋ ਹੋਰ ਵਾਕਿਆ ਇਹ ਐਸਾ ਵਾਕਿਆ ਸ਼ੁਰੂ ਹੋ ਗਏ ਮੈਂ ਤੁਹਾਡੇ ਕੋਲ ਮਹੀਨੇ 'ਚ ਇੱਕ ਵਾਰੀ ਵਾਕਿਆ ਰਿਕਾਰਡ ਕਰਨਾ ਹੈ। ਵਾਕਿਆ ਬੜੇ ਨੇ ਸਾਡੇ ਆਪਣਾ ਜ਼ਾਤੀ ਗਾਜ਼ੀਆਬਾਦ ਦੇ ਨਾ ਸਲਾਮਤ ਕੁਰੈਸ਼ੀ ਸਾਹਿਬ ਨਾ ਕਾਉਂਸਲਰ ਤੇ ਨਾ ਇਲੈਕਸ਼ਨਾਂ 'ਚ ਖੜੇ ਹੋ ਗਏ ਤੇ ਉਹ ਮਹੱਲੇ ਦੇ ਵਿੱਚ ਹੁਣ ਤੁਹਾਨੂੰ ਪਤਾ ਉਤੋਂ ਢਾਰੀ ਤੇ ਢਾਰੀਆਂ ਦਾ ਮਹੱਲਾ ਹਾਂਜੀ ਪੀਪਲ ਪਾਰਟੀ ਵਾਲਾ ਬੜੀ ਪੁਰਾਣੀ ਗੱਲ ਹੈ। ਉਹ ਇਸ ਤਰ੍ਹਾਂ ਨਾ ਗਲੀ ਦੇ 4-10 ਬੰਦੇ ਲੈ ਕੇ ਜਾ ਰਹੇ ਨੇ ਤੇ ਕਿਤੇ ਬਾਰਿਸ਼ ਪਈ ਸੀ ਉਹ ਪਾਣੀ ਪੂਣੀ ਨਾ ਜੇ ਕਿਤੇ ਢੇਰੀ ਲੱਗੀ ਤੇ ਉਹਦੇ ਸਾਹਮਣੇ ਮਾਈ ਪੀੜੀ ਡਾਹ ਕੇ ਬੈਠੀ ਹੈ। ਅਸੀਂ ਵੀ ਉਸ ਬੰਦਿਆਂ ਦੇ ਨਾਲ ਹੀ ਸਾਂ ਤੇ ਜਾ ਰਹੇ ਨੇ ਤੇ ਉਹ ਮਾਈ ਨੂੰ ਕਹਿੰਦੇ ਨੇ ਮਾਂ ਦੁਆ ਕਰੀ ਮੈਂ ਜੇਜਾਂ। ਉਹ ਕਹਿੰਦੀ ਨਹੀਂ ਪੁੱਤ ਅੱਲਾਹ ਤਾਲਾ ਜ਼ਰੂਰ ਚਤਾਏਗਾ ਤੇ ਆਹ ਕੁਝ ਪੁੱਤਰ ਆ ਪਾਣੀ ਪੂਣੀ ਦਾ ਵੀ ਤੇ ਕੁਝ ਕਰਨ ਵਾਲਾ। ਉਹਨੇ ਕਿਹਾ ਮਾਂ ਮੈਂ ਹੁਣੇ ਫੋਨ ਕਰਦਾ ਗਲੀ 'ਚ ਪਾਣੀ ਖੜਾ ਹਾਂ ਗਲੀ 'ਚ ਪਾਣੀ ਤੇ ਮੈਂ ਬਾਜ਼ਾਰ ਜਾਣਾ ਤੇ ਮੈਂ ਕਰਦਾ ਫੋਨ ਤੇ ਗੱਡੀ ਆਉਂਦੀ ਹੈ ਤੇ ਫਿਰ ਉਹ ਤੁਹਾਨੂੰ ਇਹ ਪਾਣੀ ਸਾਫ਼ ਕਰ। ਉਹ ਸੀ ਉਹ ਪੂਰਾ ਮਹੱਲਾ ਫਿਰ ਫਰ ਕੇ ਨਾ ਕੋਈ ਘੰਟੇ ਬਾਅਦ ਵਾਪਸ ਆਏ ਤੇ ਮਾਈ ਉੱਥੇ ਬੈਠੀ ਸੀ। ਉਹ ਨੰਗਨ ਦੇਈ ਤੇ ਕਹਿੰਦੀ ਹੈ ਵੇ ਭਾ ਆ ਪਾਣੀ ਦਾ ਕੁਝ ਕੀਤਾ ਹੀ ਨਹੀਂ ਤੂੰ। ਉਹ ਕਹਿੰਦਾ ਮਾਂ ਉਹ ਮੈਂ ਬਾਜ਼ਾਰ ਜਾਵਾਂਗਾ ਤੇ ਕੁਝ ਕਰਾਂਗਾ ਕਿ ਮੈਂ ਇਹਨੂੰ ਡੀਕ ਲਾ ਲਾ ਬੜੀ ਅਸੀਂ ਸਾਰੇ ਹੀ ਬੰਦੇ ਵਿੱਚ ਹਾਲਦੇ ਤੇ ਕਹਿੰਦਾ ਇਹ ਹੁਣ ਮਾਂ ਮੈਂ ਬਾਹਰ ਜਾਵਾਂਗਾ ਬਾਜ਼ਾਰ 'ਚ ਤੇ ਕਿਸੇ ਨੂੰ ਕਹਾਂਗਾ ਕਿ ਇਹਨੂੰ ਹੁਣ ਮੈਂ ਡੀਕ ਲਾ ਲਾ। ਕਿਉਂ ਮਾਈ ਵੀ ਢਾਰੀ ਸੀ ਉਹ ਵੀ ਢਾਰੀ ਸੀ ਤੇ ਉਹ ਬੜਾ ਮੌਕੇ ਤੇ ਯਾਨੀ ਕਿ ਇਹ ਵੀ ਇੱਕ ਲਾਈਵ ਦਾ ਗਾਜ਼ੀਆਬਾਦ ਵੀ ਬੜੇ ਕਰੈਕਟਰ ਹੋਏ ਬੜੇ ਫਨਕਾਰ ਜਿੱਦਾਂ ਮਾਈ ਦੀ ਝੁੱਗੀ ਨੇ ਨਾ ਗਾਜ਼ੀਆਬਾਦ ਵੀ ਫਾਈਨਲ ਦੁਨੀਆ ਹੋਈ। ਫਿਰ ਇੱਕ ਨਾ ਸਾਡਾ ਦੋਸਤ ਹੈ ਸਦੀਕ ਡਰਾਈਵਰ ਹੈ ਅੱਲਾ ਜਾਣੇ ਹੁਣ ਹੈਗਾ ਕਿ ਨਹੀਂ ਪਰ ਹੱਲ ਉਹਨੇ ਮੈਨੂੰ ਆਗਿਆ ਸੁਣਾਇਆ ਕਹਿੰਦਾ ਹਾਜੀ ਸਾਹਿਬ ਜਿੱਡੀ ਮਾਯੂਸੀ ਨਾ ਤੁਸੀਂ ਕਿਹਾ ਨਾ ਨਹੀਂ ਹੋਣਾ ਮੇਰੇ ਹਿਸਾਬ ਨਾਲ ਤੇ ਕਹਿੰਦੇ ਆ ਮੈਂ ਸਵੇਰ ਨਾ 6 ਵਜੇ ਬੱਸ ਸਟਾਪ ਤੇ ਖਲੋਤਾ ਗਾਜ਼ੀਆਬਾਦ। ਇਹੋ ਹੀ ਕਾਉਂਸਲਰ ਨਾ ਉਹਨਾਂ ਦਿਨਾਂ ਦੇ ਵਿੱਚ ਹੀ ਨਾ ਹੁੰਦੇ ਨੇ ਬੜੇ ਕੰਮ ਭਾਈ ਚੱਲਣਾ ਕਚਹਿਰੀ ਆਪਾਂ ਥਾਣੇ ਚੱਲਣਾ। ਉਹ ਸਵੇਰ ਨਾ ਕੋਈ 6-7 ਵਜੇ ਨਾ ਵਿਚਾਰਾ ਟਾਕੀ ਮਾਰਨ ਦਿਆ ਅਸੀਂ ਗੱਡੀ ਨੂੰ ਤੇ ਉਹੋ ਹੀ ਆ ਗਿਆ ਸਲਾਮਤ ਕੁਰੈਸ਼ੀ ਤੇ ਨਾਲ 2 ਬੰਦੇ ਤੇ ਆ ਕੇ ਕਹਿੰਦੇ ਓਏ ਆ ਵੀ ਪੁੱਤਰ ਕੀ ਹਾਲ ਹੈ। ਕਹਿੰਦਾ ਠੀਕ ਹੈ ਚਾਚਾ ਜੀ। ਕਹਿੰਦਾ ਚੱਲ ਯਾਰ ਕਚਹਿਰੀ ਜਾਣਾ। ਹੁਣ ਉਹਨੂੰ ਪਤਾ ਸੀ ਕਿ ਇਹ ਵੀ ਮਤਲਬ ਪੈਸੇ ਨਹੀਂ ਦੇਣ ਵਾਲਾ
ਤੇ ਇਹ ਮੇਰੇ ਨਾਲ ਇਹ ਬੁਰੀ ਹੋ ਗਈ। ਉਹਨੇ ਉੱਥੋਂ ਗਾਜ਼ੀਆਬਾਦੋਂ ਗੱਡੀ ਸਟਾਰਟ ਕੀਤੀ ਤੇ ਮੁਗਲਪੁਰੇ ਥਾਣੇ ਆ ਕੇ ਇੱਥੇ ਪੰਪ ਤੇ ਖੜੀ ਕਰਤੀ ਤੇ ਖਿਲਾਰ ਕੇ ਕਹਿੰਦਾ ਚੋਈ ਸਾਹਿਬ ਆ 500 ਦਾ ਤੇਲ ਤੇ ਪਵਾਉਣਾ। ਤੇ ਉਹਨੇ ਅੱਗੋਂ ਪੈਸੇ ਵੀ ਇੰਜ ਕੱਢੇ ਨੇ ਜੇਬ ਵਿੱਚੋਂ ਤੇ ਕੱਢ ਕੇ ਕਹਿੰਦਾ ਉਹ ਫਿੜੇ ਮੂੰਹ ਗੱਡੀ ਮਰਨੇ ਕੇ ਲਈ ਜੇ ਖਿਲਾਰੀ ਸੀ। ਇਹ ਜੈਨੂਅਨ ਯਾਨੀ ਉਹ ਟੈਕਸੀ ਡਰਾਈਵਰ ਦਾ ਵਾਕਿਆ ਕਹਿੰਦਾ ਉਹ ਫਿੜੇ ਮੂੰਹ ਮਰਨੇ ਕੇ ਲਈ ਜੇ ਖਿਲਾਰੀ। ਉਹ ਬੇਟੇ ਲੈ ਯਾਨੀ ਨਿਹਾਰ ਮੂੰਹ ਹੀ ਗੱਡੀ ਖਿਲਾਰੀ ਸੀ ਯਾਰ। ਯਾਨੀ ਕਿ ਮਤਲਬ ਇਹ ਉਹ ਵਾਕਿਆ ਨੇ ਜਿਹੜੇ ਜੈਨੂਅਨ, ਇਹ ਨਹੀਂ ਕਿ ਕਿਸੇ ਦੇ ਨੇ, ਇਹ ਉਹਨੇ ਜਿਹੜੇ ਲੋਕਾਂ ਨਾਲ ਨਹੀਂ ਗਾਜ਼ੀਆਬਾਦ ਲਾਹੌਰ ਚ ਬਹੁਤ ਬਹੁਤ ਵੱਡੀ ਹਸਤੀ ਹੋਈ ਔਰ ਅੱਛਾ ਹੋਇਆ ਇਦਾਂ ਹੀ ਆ ਜਿੱਦਾਂ ਹੁਣ ਆਪਣੇ ਮਾਈ ਦੀ ਝੁਕੀ ਹੈ ਨਾ ਕਿ ਮਸ਼ਹੂਰ 5-7 ਕਰੈਕਟਰ ਹੋਏ ਨੇ ਲੇਕਿਨ ਫਾਈਨਲ ਬਹੁਤ ਕਰੈਕਟਰ ਜਿਹੜੇ ਸਕਰੀਨ ਤੇ ਨਹੀਂ ਆ ਸਕੇ। ਇਸ ਤਰ੍ਹਾਂ ਹੀ ਗਾਜ਼ੀਆਬਾਦ ਚ ਜਿਨ੍ਹਾਂ ਦਾ ਨਾਂ ਹੋਇਆ ਨਾ ਉਹ 5-7-10 ਨੇ ਲੇਕਿਨ ਹਜ਼ਾਰਾਂ ਐਸੇ ਨੇ ਜਿਹੜੇ ਫਾਈਨਲ ਹੋਏ ਨੇ ਲੇਕਿਨ ਸਕਰੀਨ ਤੇ ਨਹੀਂ ਆਏ। ਹਾਈ ਸਾਹਿਬ ਬਹੁਤ ਛੋਟੀ ਜਿਹੀ ਗੱਲ, ਜਦੋਂ ਤੁਸੀਂ ਪਿੰਡ ਗਏ ਤੇ ਨਾਲ ਤੁਹਾਡੇ ਡਾਂਸਰਾਂ ਦੀ ਤੇ ਨਹੀਂ ਡਾਂਸਰਾਂ ਨਹੀਂ ਸੀ ਨਾਲ ਸੀ ਤਾਂ ਬੂਹਾ ਖੁੱਲਿਆ ਤਾਂ ਅੱਗੋਂ ਬੱਚੇ ਨੇ ਆਵਾਜ਼ ਲਾਈ ਇੱਕ ਤਾਂ ਤੁਸੀਂ ਅੰਦਰ ਆ ਕੇ ਕਿਹਾ ਰਸੀਲੇ ਤੈਨੂੰ ਬੁਲਾ ਰਹੇ। ਹਾਂਜੀ ਉਹ ਵੀ ਇੱਕ ਵਾਕਿਆ ਕਿ ਮਤਲਬ ਅਸੀਂ ਨਾ ਕਲਰ ਘਾਟ ਚਲੇ ਗਏ, ਕੋਈ ਉੱਥੋਂ ਦਾ ਨਾਮਵਰ ਆਦਮੀ ਸੀ ਤੇ ਦੁਪਹਿਰ ਦਾ ਟਾਈਮ ਤੇ ਅਸੀਂ ਉਹਨੂੰ ਫੋਨ ਕੀਤਾ। ਉਹ ਕਹਿੰਦਾ ਇੰਜ ਲੱਗਿਆ ਉਹ ਕੱਚਾ ਪਿਆ ਤੇ ਇੰਜ ਹੁਣ ਕੋਚ ਕਦੀ ਇੰਜ ਹੋ ਰਹੀ ਕਦੀ ਇੰਜ ਫਨਕਾਰ ਵਿੱਚ ਸਾਰੇ ਹੀ ਅਸੀਂ ਬੈਠੇ। ਲਓ ਜੀ ਉਹਨੇ ਕਿਹਾ ਜੀ ਅੱਗੇ ਦਰਖਤ ਆਏਗਾ ਤੇ ਉਹਦੇ ਥੱਲੇ ਨਾ ਗੱਡੀ ਲਾ ਦੇਣਾ, ਜਿਵੇਂ ਪਿੰਡ 'ਚ ਨਹੀਂ ਇੱਕ ਦਰਖਤ ਹੁੰਦਾ ਗੋਲ ਜਿਹਾ ਸਾਹਮਣੇ ਕੋਈ 2-4 ਦੁਕਾਨਾਂ। ਲਓ ਜੀ ਇੰਜ ਕਰਕੇ ਕੋਚ ਕੱਚੀ ਜਗ੍ਹਾ ਪਿੱਛੋਂ ਘੱਟਾ ਉੱਡਦਾ ਆ ਰਿਹਾ, ਇੰਜ ਕਰਕੇ ਦਰਖਤ ਦੇ ਥੱਲੇ ਗੱਡੀ ਲਾਈ ਹੈ, ਬੜੇ ਚਸ਼ਮੇ ਲਾਏ ਸਿੰਗਰਾਂ ਨੇ ਮੁਦੀਸ਼ਨਾਂ ਨੇ। ਇੰਜ ਕਰਕੇ ਸਾਡਾ ਪ੍ਰਮੋਟਰ ਸੀ ਉਹਦਾ ਹੁਣ ਮੈਂ ਨਾਂ ਨਹੀਂ ਲੈਣਾ ਕਿਉਂਕਿ ਉਹਨੇ ਕਹਿਣਾ ਕਿ ਯਾਰ ਤੂੰ ਮੇਰਾ ਨਾਂ ਲੈ ਲਿਆ। ਉਹ ਕਰ ਗਿਆ ਦਰਵਾਜ਼ਾ ਖੁੱਲਿਆ ਤੇ ਉਹ ਆਪਣੇ ਵੱਲੋਂ ਬੜੇ ਠਾਠ ਨਾਲ ਉਤਰਿਆ ਜਿਵੇਂ ਆਟਸ ਉਤਰਦਾ ਹੈ ਅੱਜ ਐਨਕ ਲਾਈ ਉਤਰਿਆ ਹੀ ਹੈ ਤੇ ਅੱਗੇ ਜੋ ਜਾਂਦਾ ਪਿੰਡ ਦਾ ਨਾ ਬੱਚਾ ਇੰਜ ਦਰਵਾਜ਼ਾ ਖੁੱਲੇ ਉਹਨੇ ਲੱਤ ਰੱਖੀ ਕਹਿੰਦਾ ਉਹ ਕੰਜਰ ਆਏ ਕਹਿੰਦਾ ਉਹ ਬੰਦਾ ਅੰਦਰ ਆ ਕੇ ਕਹਿੰਦਾ ਕਮਰ ਕਹਿੰਦਾ ਜੀ ਕਹਿੰਦਾ ਬਾਹਰ ਯਾਦਰ ਬੁੱਢੇ ਬੁਲਾਉਂਦੇ। ਫਿਰ ਉਹ ਚੌਧਰੀ ਨੂੰ ਫੋਨ ਕਰਕੇ ਕੀ ਕਹਿ ਰਿਹਾ, ਹੈਲੋ ਇਹ ਭਾਜੀ ਇਹ ਬੱਚੇ ਆਪ ਲਾਏ ਨੇ? ਨਹੀਂ ਅੱਛਾ ਸੋਹਣਾ ਉਹਨਾਂ ਸਾਡਾ ਤਾਰਫ ਕਰਾਇਆ। ਲੋ ਜੀ ਨਾਜ਼ਰੀਨ ਬਹੁਤ ਬਹੁਤ ਸ਼ੁਕਰੀਆ ਨਾਜ਼ਰੀਨ। ਇਹ ਮੈਂ ਤੁਹਾਨੂੰ ਦੱਸਣਾ ਇਸ ਤੋਂ ਜ਼ਰੂਰੀ ਸੀ ਕਿ ਕਿਉਂਕਿ ਮੇਰੀ ਜ਼ਿੰਦਗੀ ਦਾ ਬਹੁਤ ਅਰਸਾ 10-12-13 ਸਾਲ ਬਲਕਿ 15 ਸਾਲ ਇੱਥੇ ਗੁਜ਼ਰੇ ਨੇ ਔਰ ਜਿਹੜੇ ਲੋਕ ਸੀ ਯਾਸਰ ਸੀ ਯਾਸਰ ਨਿਗਮ ਆਮਰ ਰਫੀ ਸਾਹਿਬ ਜਿਨ੍ਹਾਂ ਸਭ ਤੋਂ ਪਹਿਲੇ ਮੇਰੀ ਸਲਾਮ ਦੁਆਈ ਸੀ, ਫਿਰ ਸ਼ਾਹਿਦ ਸ਼ਾਹ ਸਾਹਿਬ ਨੇ, ਫਿਰ ਆਪਣਾ ਬੌਬੀ ਸੀ ਜੀ ਕੀ ਨਾਂ ਦਾ ਪੂਰਾ ਇਮਰਾਨ ਬੌਬੀ ਮੇਰਾ ਵੀਰ ਉਹ ਸੀ, ਯਾਸਰ ਸੀ, ਸਾਰੇ ਹੀ ਮੇਰੇ ਭਰਾ ਹੈ ਨਾ। ਸਾਰਿਆਂ ਨਾਲ ਤੁਹਾਨੂੰ ਮਿਲਾਵਾਂਗਾ ਔਰ ਵਾਕਿਆਤ ਵੀ ਸੁਣਾਵਾਂਗਾ ਕਿ ਜਦੋਂ ਮੈਂ ਇੱਥੇ ਹੁੰਦਾ ਹੁੰਦਾ ਸੀ ਲਾਹੌਰ ਤੇ ਕੀ ਸ਼ੁਗਲ ਮੇਲਾ ਹੁੰਦਾ ਸੀ। ਆਪਣਾ ਬਹੁਤ ਖਿਆਲ ਰੱਖਣਾ। ਇੰਸ਼ਾਅੱਲਾ ਨੈਕਸਟ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।